ये है बड़ी हवेली जहां पर 1947 को हिंदू सिखों को पनाह दी गई थी ताकि उनको जत्थे नुकसान ना पहुंचा सके। यहाँ उनकी जानें बचाई गई थी। ये हवेली आज भी अपनी असली हालत में मौजूद है। ये एक मुसलमान डिप्टी कमिश्नर था उस वक्त जिनका नाम था गुलाम मुस्तफा साहब। ये उनकी हवेली है, अपनी असली हालत में मौजूद है। देखते हैं कि इसके अंदर आज क्या है। आप इस हवेली को देखिएगा कि 1947 की यादों से भरी पड़ी हवेली है। ਉਹਨਾਂ ਦੀ ਹਵੇਲੀ ਹੈ ਜਨਾਬ। ਇਸ ਵੇਲੇ ਇਹ ਤੁਸੀਂ ਦੇਖ ਰਹੇ ਹੋ, ਬਹੁਤ ਹੀ ਆਪਣੀ ਅਸਲੀ ਹਾਲਤ 'ਚ ਆਲੀਸ਼ਾਨ ਕਿਸਮ ਦੀ ਬਿਲਡਿੰਗ ਜਿਹੜੀ ਕਿ ਅੱਜ ਵੀ ਮੌਜੂਦ है। लेकिन ये सारा खानदान इतों टुर गया है, इतने नहीं होंगे, लाहौर टुर गए ने। ठीक है ना। अस्सलाम वालेकुम दोस्तों, मैं औरंगजेब बेग इस वक्त मौजूद हूँ एक गांव जिसका नाम है सुहावा टिलवा, और ये इसका जो ज़िला गुजरांवाला है और थाना वांडू। ये मेरे पीछे आप देख सकते हैं एक बहुत ही आलीशान किस्म की हवेली है, कोठी है। ये उस दौर में यहाँ पर डिप्टी साहब होते थे। डिप्टी था इस गांव का, मुसलमान था। ये उसका घर है। आज इस वीडियो में हम आपको एक मुसलमान का 1947 से पहले वाला आलीशान घर दिखाते हैं। ये इसलिए इस वीडियो के साथ जुड़े रहिए। ये इस हवेली का मेन दरवाज़ा है जो कि अब बंद कर दिया गया है क्योंकि इसके अंदर हवेली भी जो है ना वो अब खंडर बन चुकी है। लेकिन ये असली दरवाज़ा ये जनाब आप देख सकते हैं कि ये भी नाल उन्होंने हवेली से लो जी। ਇਹ ਏਡਾ ਵੱਡਾ ਖਾਨਦਾਨ ਸੀ ਕਿ ਇਹ ਪੂਰਾ ਇੱਕ ਇਹਨਾਂ ਦਾ ਹਾਤਾ ਹੈਗਾ ਸੀ, ਘਰ ਪੁਰਾਣਾ ਬੋਰਡ। ਇਹ ਤੇ ਇਹ ਨਾਲ ਹੈ ਕੋਈ ਸੀੜੀਆਂ ਉੱਤੇ ਜਾਣ ਲਈ। ਤੇ ਇਹਨਾਂ ਦੇ ਦੂਸਰੇ ਜਿਹੜੇ ਭਰਾ ਨੇ ਇੱਥੋਂ ਦੀ ਮੈਂ ਵਿੱਚ ਤੁਹਾਨੂੰ ਦਿਖਾ ਲੈਣਾ, ਉਹਨਾਂ ਦੇ ਘਰ ਸਨ। ਦੇਖੋ ਮੁਹੰਮਦ ਜਮੀਲ ਤੇ ਖਲੀਲ। ਇਹ ਬਾਬਾ ਜੀ ਮਨੋਹਰ ਲਾਲ ਚੋਪੜਾ ਉਹਨਾਂ ਨੇ ਦੱਸਿਆ ਕਿ ਮੇਰੇ ਯਾਰ ਹੁੰਦੇ ਹਨ ਖਲੀਲ ਤੇ ਜਮੀਲ, ਤੇ ਇਹ ਉਹਨਾਂ ਦੇ ਘਰ ਵਹਾਏ ਜਾ ਰਹੇ ਤੁਹਾਨੂੰ। ਠੀਕ ਹੈ ਨਾ ਜੀ। ਉਹ ਵੇਖੋ ਜਨਾਬ, ਇਹ ਹੁਣ ਸਾਰਾ ਘਰ ਜਿਹੜਾ ਨਾ ਇਹ ਮੌਜੂਦ ਤੇ ਹੈ, ਲੇਕਿਨ ਇੱਥੇ ਰਹਿੰਦਾ ਕੋਈ ਨਹੀਂ। ਇਹ ਦੱਸਿਆ ਗਿਆ ਹੈ ਕਿ ਲਾਹੌਰ ਚਲੇ ਗਏ ਨੇ ਸਾਰੇ। ਠੀਕ ਹੈ ਨਾ। ਲੇਕਿਨ ਇਹ ਦੇਖੋ ਦੋਸਤੋ 1947 ਵਾਲਾ ਇੱਕ ਮੁਸਲਮਾਨ ਫੈਮਿਲੀ ਦਾ ਜ਼ੈਲਦਾਰ ਤੇ ਡਿਪਟੀ, ਉਹਨਾਂ ਦੇ ਘਰ ਛੱਤਾਂ ਵੀ ਟੁੱਟ ਫੁੱਟ ਗਈਆਂ ਹੈ ਜੀ। ਔਰ ਇਹ ਪਿੱਲਰ ਮੌਜੂਦ ਨੇ ਸੀਮਟ ਦੇ। ਕਿੱਧਰ? ਅੱਛਾ ਇਹ ਦੇਖੋ ਜੀ, ਹੁਣ ਇੱਥੇ ਸਾਰਾ ਜਿਹੜਾ ਛੱਤਾਂ ਨੇ ਇਹ ਗਾਡਰ ਦੇਖੋ ਕੀ ਹਾਲ ਹੋ ਗਿਆ ਇਹਦਾ, ਜ਼ੰਗ ਆਲੂਦਾ ਹੋ ਚੁੱਕੇ ਨੇ। ਹਾਂਜੀ ਇਹ ਅਲਮਾਰੀ ਹੁੰਦੀ ਸੀ ਇੱਥੇ, ਇਹ ਦਰਵਾਜ਼ੇ, ਇਹ ਆਤਿਸ਼ਦਾਨ, ਇਹ ਦੋਸਤੋ ਸਾਰਾ ਕੁਝ ਜਿਹੜਾ ਨਾ ਇਹ ਵੇਖੋ ਹੁਣ ਖਤਮ ਹੁੰਦਾ ਜਾ ਰਿਹਾ। ਤੁਹਾਨੂੰ ਮੁਕੰਮਲ ਦਿਖਾ ਰਿਹਾ, ਜ਼ੈਲਦਾਰਾਂ ਡਿਪਟੀ ਦਾ ਘਰ ਦਿਖਾ ਰਿਹਾ ਜੀ। ਇਹ ਦੇਖੋ ਤੁਸੀਂ, ਬਹੁਤ ਆਲੀਸ਼ਾਨ ਘਰ ਸੀ ਆਪਣੇ ਦੌਰ ਦਾ ਜੀ, ਜਿਹੜਾ ਕਿ 1947 ਦੀ ਵੰਡ ਤੋਂ ਪਹਿਲਾਂ ਬਣਿਆ ਸੀ। ਬਹੁਤ ਸਾਰੇ ਲੋਕ ਕਹਿੰਦੇ ਜੀ ਤੁਸੀਂ ਮੁਸਲਮਾਨਾਂ ਦੇ ਪੁਰਾਣੇ ਦੇ ਘਰ ਘੱਟ ਬਹਾਲ ਦਿਓ। ਮੇਰੇ ਕੋਲ ਜੋ ਵੀ ਆ ਜਾਏ ਜਨਾਬ ਸਾਹਮਣੇ, ਉਹ ਖਾ ਕਿਸੇ ਹਿੰਦੂ ਦਾ ਘਰ, ਸਿੱਖ ਦਾ ਜਾਂ ਮੁਸਲਮਾਨ ਦਾ, ਉਹ ਵਿਖਾ ਦਿੱਤਾ ਜਾਂਦਾ। ਇਹ ਜਨਾਬ ਤੁਸੀਂ ਦੇਖੋ ਕਿ ਅਲਮਾਰੀ ਹੈ ਜੀ, ਬਿਲਕੁਲ ਹੁਣ ਖੁਰੀ ਖਾਦੀ, ਹਰ ਚੀਜ਼ ਟੁੱਟ ਗਈ। ਪਤਾ ਸੀ ਕਿ ਇੱਕ ਦਿਨ ਇੱਥੇ ਕੁਝ ਵੀ ਨਹੀਂ ਰਹਿਣਾ ਹੈ ਜੀ। ਜਿੱਥੇ ਇਹਨਾਂ ਦੀ ਫੈਮਿਲੀ ਰਹਿੰਦੀ ਹੁੰਦੀ ਸੀ, ਅੱਜ ਉਹ ਖੰਡਰ ਬਣ ਚੁੱਕਿਆ। ਹਾਂਜੀ ਇਹ ਦੇਖੋ ਤੁਸੀਂ ਦੋਸਤੋ, ਡਿਪਟੀ ਸਾਹਿਬ ਉਸ ਦੌਰ ਦੇ ਇੱਕ ਪਿੰਡ 'ਚ ਹੋਣਾ ਇਸ ਚੀਜ਼ ਦੇ ਲਾਮਤ ਹੈ ਕਿ ਉਹ ਪਿੰਡ ਕਿੱਡਾ ਕੁ ਵੱਡਾ, ਕਿੱਡਾ ਕੁ ਤਗੜਾ ਹੋਏਗਾ। ਇੱਥੇ 8-10 ਘਰ ਹਿੰਦੂਆਂ ਦੇ ਵੀ ਹੁੰਦੇ ਸਨ, ਚੋਪੜਾ ਫੈਮਿਲੀ ਦੇ ਘਰ ਸਨ, ਸਾਹੂਕਾਰਾ ਕਰਦੇ ਸਨ। ਤੇ ਇਹ ਉਹਨਾਂ ਦੇ ਜਿਹੜੇ ਹੈਗੇ ਨੇ ਨਾ ਪਿੰਡ ਦੇ ਪੁਰਾਣੇ ਘਰ ਤੁਹਾਨੂੰ ਵਿਖਾਏ ਜਾ ਰਹੇ ਨੇ। ਇਹ ਜਨਾਬ ਘਰ ਤੁਹਾਨੂੰ ਵਿਖਾਇਆ, ਤੇ ਇਹ ਦੂਜੇ ਇਹਨਾਂ ਦੇ ਭਰਾ ਦਾ ਘਰ ਤੁਹਾਨੂੰ ਵਿਖਾਲਨੇ ਆ। ਇਹ ਤੁਸੀਂ ਜੀ ਭਾਈ ਜੀ, ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਮੁਹੰਮਦ ਸਲੀਮ। ਇਹ ਸਲੀਮ ਸਾਹਿਬ ਦੇ ਜਨਾਬ ਅਸੀਂ ਰੈਫਰੈਂਸ ਦੇ ਨਾਲ ਇੱਥੇ ਆ ਰਹੇ ਹਾਂ। ਇਹਨਾਂ ਨੇ ਇਹ ਖੋਜ ਲਵਾਈ ਹੈ ਕਿ ਸਾਨੂੰ ਘਰ ਵਿਖਾਲਦੇ ਨੇ ਵੀ ਸਲੀਮ ਸਾਹਿਬ ਇਹ ਜਨਾਬ ਦੇਖੋ ਤੁਸੀਂ, ਇਹ ਦੂਸਰਾ ਘਰ ਜਿਹੜਾ ਇਸ ਫੈਮਿਲੀ ਦਾ ਸੀ, ਇਹ ਉਹਦੇ 'ਚ ਹੁਣ ਅਸੀਂ ਆ ਗਏ। ਔਰ ਇਹ ਵੀ ਜਨਾਬ ਇਸ ਤਰ੍ਹਾਂ ਜਿਸ ਤਰ੍ਹਾਂ ਬਰਬਾਦ ਹੋਇਆ। ਇਹ ਸਾਰੀ ਖਾਨਦਾਨ, ਇਹਨਾਂ ਦੇ ਬੱਚੇ ਅੱਗੋਂ ਫਿਰ ਬੜੇ ਬੜੇ ਅਹੁਦਿਆਂ 'ਤੇ ਨੇ, ਉਹ ਸਾਰੇ ਲਾਹੌਰ ਚਲੇ ਗਏ ਨੇ। ਲੇਕਿਨ ਇਹ ਛੱਤਾਂ ਡਿੱਗ ਡਿੱਗ ਇਹਨਾਂ 'ਤੇ ਮਲਬਾ ਭਰਿਆ। ਠੀਕ ਹੈ ਨਾ। ਖਿੜਕੀਆਂ ਦਰਵਾਜ਼ੇ ਮਲਬੇ ਨਾਲ ਭਰੀਆਂ ਨੇ। ਤੇ ਇੱਥੇ ਇਹਨਾਂ ਦਾ ਕੋਈ ਇਹਨਾਂ ਦਾ ਸਮਾਨ ਵੀ ਵਿੱਚ ਹੀ ਗਾ ਗਿਆ, ਦੇਗਾ, ਖਾਣ ਪੀਣ ਦਾ ਰਾਸ਼ਨ, ਬਿਸਤਰੇ ਸਾਰੇ ਜਿਹੜੇ ਇਹਨਾਂ ਉਹ ਵਿੱਚ ਹੀ ਸਨ। ਉੱਤੋਂ ਮਲਬਾ ਡਿੱਗ ਡਿੱਗ ਕੇ ਤੋਂ ਬਸ ਖਰਾਬ ਹੋ ਤੇ ਗਿਆ। ਕਿਦੋਂ ਕਿਤੇ ਟੁਰ ਗਏ ਨੇ ਇੱਥੋਂ? ਇਹ ਬੜੇ ਚਿਰ ਦੇ, ਘੱਟ ਤੋਂ ਘੱਟ 30-40 ਸਾਲ ਹੋ ਚਲੇ ਪੰਜਾਬ ਦੇ। ਤੇ ਉਹਨਾਂ ਦਾ ਕੋਈ ਖਾਨਦਾਨ ਨਾਲ ਇੱਥੇ ਨਹੀਂ ਹੈਗਾ ਹੁਣ? ਕੋਈ ਚਾਚੇ ਤਾਏ? ਚਾਚੇ ਬਾਬੇ ਦੇ ਹੈ ਨੇ ਨਾ।
ਓਏ ਹੋਇਆ ਦੇਖੋ ਜੀ ਵਿੱਚ ਦਰਖਤ ਉੱਗ ਚੁੱਕੇ ਨੇ। ਇਹ ਤੋਂ ਸਾਬਤ ਹੁੰਦਾ ਕਿ ਬੜੀ ਦੇਰ ਦੇ ਇੱਥੋਂ ਚਲੇ ਗਏ ਨੇ। ਔਰ ਇਹ ਘਰ ਵੀ ਹੁਣ ਜਿਹੜਾ ਨਾ ਉਹ ਬਿਲਕੁਲ ਇੱਕ ਅਬੈਂਡਨ ਬਿਲਡਿੰਗ ਬਣ ਚੁੱਕੀ ਹੈ। ਖਤਰਾ ਅੰਦਰ ਜਾਣਾ, ਲੇਕਿਨ ਤੁਹਾਡੇ ਵਾਸਤੇ ਖਤਰਾ ਵੀ ਮੁੱਲ ਹੀ ਨਹੀਂ ਹੁੰਦੇ ਆ ਕਿ ਚਲੋ ਜਨਾਬ ਵਿਖਾ ਦਈਏ ਤੁਹਾਨੂੰ 1947 ਵਾਲੀਆਂ ਨਿਸ਼ਾਨੀਆਂ। ਹਾਂਜੀ ਇਹ ਦੇਖੋ ਤੁਸੀਂ ਜ਼ੈਲਦਾਰ ਫੈਮਿਲੀ ਦਾ ਘਰ। ਹੋਏ 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 ਦੇਖੋ ਜਨਾਬ ਕਿੱਡੇ ਕਿੱਡੇ ਵੱਡੇ ਕਮਰੇ। ਇਹ ਬਾਹਰ ਬੈਠਕ ਨਹੀਂ ਇਹ ਬਹੁਤ ਜਿਹੜਾ ਨਾ ਨਹੀਂ ਇਹ ਬੜਾ ਖਤਰਨਾਕ ਕੰਮ ਹੈ। ਦੱਸਦੇ ਨੇ ਵੱਡੇ ਜਦੋਂ ਇਹ ਡਿਪਟੀ ਸਾਹਿਬ ਸਨ ਨਾ ਉਦੋਂ ਹਾਂਜੀ ਇਹ ਉਹਨਾਂ ਦਾ ਮਕਾਨ ਸੀ, ਬਕਾਇਦਾ ਉਹਨਾਂ ਆਪ ਤਮੀਰ ਕਰਵਾਇਆ ਸੀ। ਹੂੰ ਹਾਂਜੀ ਵਾਹ ਜੀ ਵਾਹ। ਤੇ ਮਾਸ਼ਾਅੱਲਾ ਬਹੁਤ ਅੱਛੇ ਬੰਦੇ ਹਨ। ਤੇ ਉਹ ਫਿਰ ਤੋ ਕੀ ਉਹਨਾਂ ਦੇ ਮੁੰਡਿਆਂ ਦੇ ਨਾਂ ਕੀ ਸਨ ਉਦੋਂ? ਉਹਨਾਂ ਦੇ ਤੇ ਨਹੀਂ ਪਤਾ ਹੁਣ ਬਾਹਰ ਜਿਹੜੇ ਅਸੀਂ ਜਾਣਦੇ ਬਾਬਾ ਮੁਹੰਮਦ ਜਮੀਲ, ਅੱਗੋਂ ਉਹਨਾਂ ਦਾ ਭਾਈ ਇੱਕ ਖਲੀਲ ਸੀ, ਇਵੇਂ ਹੀ ਤੇ ਅੱਗੋਂ ਬਾਬਾ ਜੀ ਜਾਦਰ ਸਾਹਿਬ ਸਨ। ਠੀਕ ਹੈ, ਅੱਗੋਂ ਹੁਣ ਉਹਨਾਂ ਦਾ ਪੁੱਤਰ ਹੈ ਮੁਹੰਮਦ ਮੁਸ਼ਤਾਕ। ਬਸ ਇਹ ਹੀ ਫੈਮਿਲੀ ਚਾਚੇ ਬਾਬੇ ਦੇ ਹਨ ਇਹ ਸਾਰੇ। ਇਹਨਾਂ ਦੀ ਕੀ ਬਰਾਦਰੀ ਸੀ? ਢਿੱਲੋਂ ਹਨ। ਢਿੱਲੂ ਸਨ, ਸਹੀ ਹੈ। ਵੇਖੋ ਜੀ ਅਸਲ ਪਿੰਡ ਦਾ ਨਾਮ ਤੇ ਢਿੱਲੂਆਂ ਹੀ ਹੈ ਨਾ, ਪੈਸੇ ਲਈ ਪਿਆ ਹਨਾ। ਬਹੁਤ ਅੱਛੇ ਫੈਮਿਲੀ ਨਾਲ ਤਲਕ, ਬਹੁਤ ਅੱਛੇ ਬੰਦੇ ਹਨ। ਨਹੀਂ ਨਹੀਂ ਵੇਖੋ ਜੀ ਅੱਛਾ ਹੋਏ ਤੇ ਲੋਕ ਯਾਦ ਕਰਦੇ ਨੇ। ਇਹ ਦੇਖੋ ਜੀ ਇਹ ਹੁਣ ਤੁਹਾਨੂੰ ਇਹ ਖੋਜ ਲਵਾ ਕੇ ਅਸੀਂ ਵਿਖਾਇਆ ਘਰ ਬੜੀ ਮਿਹਨਤ ਨਾਲ। ਸਾਰਾ ਜਿਹੜਾ ਨਾ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਰਾਹ ਹੀ ਕੋਈ ਨਹੀਂ ਅੰਦਰ ਜਾਣ ਲਈ। ਬਕਾਇਦਾ ਬਹੁਤ ਅੱਛੇ ਬੰਦੇ ਨੇ, ਬਹੁਤ ਜ਼ਿਆਦਾ ਮਾਲਕ ਵੀ ਨੇ। ਅੱਛਾ ਰਕਬਾ ਵੀ ਹਾਂਜੀ ਰਕਬਾ ਇਹ ਜਿੱਟਾਂ ਦੇ ਉੱਤੇ ਇਹ ਲਿਖਿਆ ਜੀ ਮਿਸਟਰ ਕੁਛ ਲਿਖਿਆ ਹੁਣ MR ਬਾਰਲ ਜਨਾਬ ਆ ਗਏ। ਉਹਨਾਂ ਡਿਪਟੀ ਸਾਹਿਬ ਦੀ ਵੀ ਆਪਣੀ ਜ਼ਮੀਨ ਹੈ ਇੱਥੇ ਹਲੇ ਵੀ ਹੈ ਉਹਨਾਂ ਦੀ? ਬਹੁਤ ਹਾਂਜੀ ਹੈ। ਠੇਕੇ ਤੇ ਦੇ ਛੜੀ ਹੋਣੀ ਹੈ? ਠੇਕੇ ਤੇ ਦਿੱਤੀ ਨੇ। ਠੀਕ ਹੈ। ਹਾਂਜੀ ਇਹ ਬੋਰਡ ਦੇ ਵਿੱਚ ਇੱਟਾਂ ਕਿੱਥੋਂ ਆਈਆਂ ਨੇ? ਇੱਟਾਂ ਉਹ ਬੋਰਡ ਲੈ ਗਿਆ ਹਾਂਜੀ ਆਦੇ ਨੇ ਬੋਰਡ ਇੱਟਾਂ ਜੜਾਂ ਝੁਕਦਾ ਹੈ ਨਾ। ਵੇਖੋ ਜੀ ਪੁਰਾਣਾ ਘਰ ਅੱਜ ਦੌਰ ਸੀ। ਹਾਂਜੀ ਮਰ ਗਿਆ ਸਾਰ ਜਾ ਉਹਨਾਂ ਦੇ ਸਾਂ ਖੇੜਾ ਸਿੱਧੇ ਨਾਲ ਖੇੜਾ ਇਹ ਨਾ ਖੇੜਾ ਯਾ ਸੀ ਖੇੜਾ ਉਹ ਕਿਹੜੀ ਬਰਾਦਰੀ ਦਾ ਸੀ? ਸਹੀ ਸੀ। ਠੀਕ ਹੈ। ਇਹ ਲਾਇਆ ਨੇ ਨਾ ਬੂਟਾ ਤੇ ਫਿਰ ਬੂਟਾ ਦਾ ਦੌਰ ਵੱਡਾ ਤੇ ਪੁਰਾਣੇ ਦੱਸੋ ਹਾਂ ਇੱਥੇ ਕੀ ਨਾਂ ਸੀ ਡਿਪਟੀ ਸਾਹਿਬ ਦਾ ਜਿਹੜੇ ਵੱਡੇ ਇਹਨਾਂ ਦੇ ਹਨ ਅਫਸਰ? ਹੈ ਮੁਸਤਫਾ। ਠੀਕ ਹੈ ਠੀਕ ਹੈ। ਤੇ ਉਹ ਬਾਬਾ ਖਲੀਲ ਤੇ ਬਾਬਾ ਜਮੀਲ ਉਹ ਕੀ ਲੱਗਦੇ ਨੇ ਉਹਨਾਂ ਦੇ? ਉਹ ਇਹ ਭਰਾ ਸਨ ਚਾਚੇ ਬਾਬੇ ਚਾਚੇ ਬਾਬਾ ਇੱਕੋ ਹੀ ਟੱਬਰ ਸੀ। ਹਾਂਜੀ ਕੋਈ ਟੱਬਰ ਹੈ। ਖਾਨਦਾਨ ਇਹ ਚੋਰੀ ਜਾਲਦਾ ਜਿਹੜਾ ਨਾ ਮੇਜਰ ਸਾਹਿਬ ਦਾ ਬਾਪ ਸੀ ਨਾ। ਅੱਛਾ। ਬਸ਼ੀਰ ਮੇਜਰ ਸਾਹਿਬ ਦਾ ਨਾਂ ਕੀ ਸੀ? ਮੇਜਰ ਸਾਹਿਬ ਇਹਦੇ ਨਾਮ ਮੁਸਤਾਕ ਹੈ ਨਾ। ਅੱਛਾ ਇਹਦੇ ਬਾਪ ਨੇ ਮੁਹੰਮਦ ਜਮੀਲ ਸੀ। ਠੀਕ ਹੈ। ਨਹੀਂ ਉਹ ਮੇਜਰ ਸਾਹਿਬ ਬਾਅਦ ਚ ਪੈਦਾ ਹੋਣੇ ਨਾ, ਬਾਅਦ ਨਵੇਂ ਮੇਜਰ ਸਾਹਿਬ ਨੇ 47 ਵਾਲੇ ਨਹੀਂ। ਇਹ ਬਾਬਾ ਜਾਲਦਾ ਜਿਹੜਾ ਸੀ ਨਾ ਇਹ ਉਹਦਾ ਪੁੱਤਰ ਹੈ ਨਾ। ਮੁਹੰਮਦ ਮੁਸ਼ਤਾਕ ਹਾਂ ਬਾਬੇ ਜ਼ੈਲਦਾਰ ਦਾ ਨਾਂ ਕੀ ਸੀ? ਉਹਦੇ ਨਾਂ ਬਸ਼ੀਰੁੱਲਾ ਨੇ ਹਨ। ਮਹੀਰੁੱਲਾ ਸੀ। ਬਸ਼ੀਰੁੱਲਾ। ਹਾਂਜੀ ਤੇ ਉਹਦੇ ਪੁੱਤਰ ਦਾ ਨਾਂ ਕੀ ਸੀ? ਮੁਹੰਮਦ ਮੁਸ਼ਤਾਕ। ਮਸਤਾਕ ਤੋਂ ਦੱਸਣਾ ਮੁਹੰਮਦ ਮੁਸ਼ਤਾਕ ਮੇਜਰ। ਆ ਕੋਠੀ ਜਿਹੜੀ ਬਣੀ। ਇਹ ਉਹਨਾਂ ਦੀ ਇੱਕ ਮੇਜਰ ਸਾਹਿਬ। ਠੀਕ ਹੈ ਸਹੀ ਹੈ ਠੀਕ ਹੋ ਗਿਆ। ਲੇਕਿਨ ਉਹ ਮੁਹੰਮਦ ਜਮੀਲ ਦਾ ਪੁੱਤਰ ਸੀ। ਅੱਗੋਂ ਉਹਦੇ ਨਾਲ ਫਾਨ ਹੈ ਤੇ ਇਹਦੇ ਨਾਲ ਮੇਜਰ ਸਾਹਿਬ ਹੈ ਅੱਜ ਚੌਲ ਜਲਦਾ ਅੱਛਾ ਮੁਸ਼ਤਾਕ ਸਾਹਿਬ ਜਿਹੜੇ ਜ਼ੈਲਦਾਰ ਸਾਹਿਬ ਦੇ ਬੇਟੇ ਨੇ। ਹਾਂਜੀ ਠੀਕ ਹੈ ਠੀਕ ਹੈ। ਤੇ ਦੂਜੇ ਅੱਗੋਂ ਤੋਂ ਮੇਰੇ ਆ ਡਿੱਟੀਆਂ ਦਾ ਘਰ ਜਿਹੜਾ ਨਾ ਇਹ ਵੱਡਾ ਸਾਹਿਬ ਜਿਹੜਾ ਸੀ ਉਹ ਡਿੱਟੀ ਸਾਹਿਬ ਇਹ ਜ਼ੈਲਦਾਰਾਂ ਦਾ ਘਰ ਸੀ? ਨਹੀਂ ਡਿਪਟੀਆਂ ਦਾ। ਪਰ ਆ ਜਿਹੜੀ ਗੁੰਟੀ ਨਹੀਂ ਉੱਚੀ ਜਿਹੀ ਉਹ ਮੈਂ ਤੁਹਾਨੂੰ ਦਿਖਾਣਾ ਜਿਹੜਾ ਹਾਂਜੀ ਚਬਾਰੀ ਮੇਜਰ ਸਾਹਿਬ ਜਾਰਦਾ ਤੇ ਇਹ ਡਿਪਟੀ ਸਾਹਿਬ ਦਾ ਘਰ ਸੀ? ਡਿਪਟੀ ਸਾਹਿਬ ਦਾ ਘਰ। ਦਾ ਖਾਨ ਡਿਪਟੀ ਸਾਹਿਬ ਦਾ ਕੀ ਨਾਮ ਦੱਸਿਆ ਜੀ? ਮੁਸਤਫਾ ਮੁਸਤਫਾ ਸਾਹਿਬ। ਗੁਲਾਮ ਮੁਸਤਫਾ ਸਾਹਿਬ ਜਨਾਬ ਗੁਲਾਮ ਮੁਸਤਫਾ ਢਿੱਲੂ ਇਹ ਉਹਨਾਂ ਦੀ ਵੇਲੀ ਹੈ। ਠੀਕ ਹੈ ਜੀ ਡਿਪਟੀ ਸਾਹਿਬ। ਵਾਹ ਜੀ। ਸੀ ਪਿਛਾ ਰਿਹਾ ਸੀ ਥੋੜਾ ਜਿਹਾ ਮਾੜਾ ਸਮਾਨ ਇਹ ਉੱਤੋਂ 2 ਮੰਜ਼ਲਾਂ ਲੈ ਗਿਆ। ਅੱਛਾ 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 ਚੁਬਾਰਾ ਸੀ? ਚੁਬਾਰਾ ਹੀ ਬਹੁਤ ਜ਼ਿਆਦਾ ਵੱਡਾ। ਉਹੀ ਦੱਸਦੇ ਨੇ ਕਿ ਉਹ ਜੀ ਭੱਠਾ ਹੀ ਹਰੇ ਉਹਨਾਂ ਚਾੜਿਆ ਸੀ ਚੜਾਇਆ ਸੀ। ਉਹ ਸਾਰਾ ਇਹ ਲੱਗੇ 2 ਗੇਟ ਦੱਸਦੇ ਲੱਗੇ। ਇਹ 3 ਮੰਜ਼ਲੀ ਹੀ ਉੱਤੋਂ ਢਵਾ ਦਿੱਤਾ ਸੀ ਕਿ ਦੂਜੇ ਲੋਕਾਂ ਦੇ ਹਮਸਾਇਆਂ ਦੇ ਘਰ ਨਾ ਕਿਤੇ ਡਿੱਗ ਪਏ।
ਉਹ ਆ ਵੰਦੇ ਦੀ ਸਾਰੀਆਂ ਇੱਟਾਂ ਵਿੱਚ ਨੇ ਸਾਰੀਆਂ, ਉਹ ਉੱਤੋਂ ਇਹ ਤਲਾ ਦਿੱਤਾ ਸੀ ਮੇਜਰ ਸਾਹਿਬ। ਚਾਚਾ ਜੀ ਤੁਸੀਂ 47 ਵੇਲੇ ਹੈ ਸੋ ਜਦੋਂ 47 ਮੈਨੂੰ ਸੰਭਾਲ ਮੈਂ ਤੁਹਾਡੇ ਕੋਲ ਛੋਟਾ ਹੀ ਸਾਂ, ਠੀਕ ਹੈ ਠੀਕ ਹੈ, ਸਾਡੇ ਪਿਛਲੇ ਗੱਲਾਂ ਕਰਦੇ ਸਹੀ ਹੈ। ਚਲਿਏ ਜੀ ਚਲੋ। ਸਾਰਾ ਪਰਚਾ ਫੜੀ